ਦਰਬਾਰ ਸਾਹਿਬ ਦੇ ਵਿੱਚ ਇੱਕ ਸ਼ਖਸ ਟਾਈਟਲਰ ਦੀ ਫੋਟੋ ਪਾ ਕੇ ਆ ਗਿਆ ਜੀ। ਸੌਰੀ, ਫੋਟੋ ਵਾਲੀ ਸ਼ਰਟ ਪਾ ਕੇ ਆ ਗਿਆ ਜੀ। हाँ जी, हाँ जी। ਉਹ ਦੇਖੋ ਅੱਜ ਕੱਲ ਜਿੱਦਾਂ ਪ੍ਰਿੰਟ ਹੋ ਜਾਂਦੀਆਂ ਨੇ ਨਾ ਫੋਟੋਆਂ, ਸਿੱਧੂ ਮੂਸੇਵਾਲੇ ਦੀ ਫੋਟੋ ਜਿੱਦਾਂ ਬਹੁਤ ਬੱਚੇ ਪਾਉਂਦੇ ਨੇ, ਉਹ ਟੀ-ਸ਼ਰਟ ਤੇ ਪ੍ਰਿੰਟ ਹੋ ਜਾਂਦੀ ਹੈ, ਇਸ ਤਰ੍ਹਾਂ ਦੀ ਉਹ ਫੋਟੋ ਪ੍ਰਿੰਟ ਹੋਈ ਗਈ ਸੀਗੀ। ਤਾਂ ਉਸ ਬੰਦੇ ਨੇ ਆ ਕੇ ਤੇ ਦੱਸਦੇ ਆ ਕਿ ਇਹ ਹਰਕਤ ਕੀਤੀ, ਫੋਟੋ ਖਿੱਚ ਕੇ ਉਹਨੇ ਮੇਰੇ ਖਿਆਲ ਦੇ ਨਾਲ ਪਾ ਵੀ ਦਿੱਤੀ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਉਸ ਬੰਦੇ ਦੀਆਂ ਪਹਿਲਾਂ ਵੀ ਟਾਈਟਲਰ ਦੇ ਨਾਲ ਕਈ ਫੋਟੋਆਂ ਜਿਹੜੀਆਂ ਉਹ ਨਿਕਲ ਆਈਆਂ ਨੇ। ਹਾਲਾਂਕਿ ਜਦੋਂ ਇਹਨਾਂ ਨੇ ਬਾਅਦ ਦੇ ਵਿੱਚ ਸੀਸੀਟੀਵੀ ਕੈਮਰੇ ਚੈੱਕ ਕੀਤੇ ਆ, ਜਿਹੜੀ ਸਿਕਿਉਰਿਟੀ ਹੁੰਦੀ ਹੈ ਜਾਂ ਜਿਹੜੇ ਸੇਵਾਦਾਰ ਹੁੰਦੇ ਆ, ਉਹਨਾਂ ਨੇ ਜਦੋਂ ਚੈੱਕ ਕੀਤਾ ਕਿ ਬੰਦਾ ਕਿੱਧਰ ਦੀ ਵੜਿਆ, ਬੰਦਾ ਕਿੱਧਰ ਨੂੰ ਗਿਆ, ਕਮਾਲ ਦੀ ਗੱਲ ਇਹ ਆ ਕਿ ਉਹ ਬੰਦਾ ਐਂਟਰ ਹੋ ਕੇ ਫੋਟੋ ਕਰਾ ਕੇ ਵਾਪਸ ਮੁੜ ਗਿਆ। ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹੀ ਨਹੀਂ ਉਹਨੇ, ਦਰਬਾਰ ਸਾਹਿਬ ਗਿਆ ਹੀ ਨਹੀਂ ਹੈ। ਤਾਂ ਇਹਦਾ ਮਤਲਬ ਇਹੋ ਆ ਕਿ ਉਹ ਬੰਦਾ ਇਹ ਕਰਤੂਤ ਕਰਨ ਲਈ ਆਇਆ ਸੀ। ਹਾਲਾਂਕਿ ਉਹ ਦਸਤਾਰਧਾਰੀ ਸੀ, ਹੁਣ ਕੌਣ ਸੀ ਕੌਣ ਨਹੀਂ ਇਹਦਾ ਹਾਲੇ ਕੋਈ ਪਤਾ ਨਹੀਂ ਹੈ। ਤਾਂ ਇਸ ਸੰਦਰਭ ਦੇ ਵਿੱਚ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਆ ਹਰਜਿੰਦਰ ਸਿੰਘ ਜੀ ਧਾਮੀ, ਇਹਨਾਂ ਨੇ ਕਿਹਾ ਕਿ ਜਿਸ ਵੀ ਵਿਅਕਤੀ ਨੇ ਹਰਕਤ ਕੀਤੀ ਹੈ ਉਸ ਦੇ ਖਿਲਾਫ ਕਾਰਵਾਈ ਲਈ ਪੁਲਿਸ ਪਾਸ ਅਸੀਂ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ, ਮਤਲਬ ਕਿ ਇਹਦੇ ਤੇ ਪਰਚਾ ਕਰਵਾਇਆ ਜਾਏਗਾ। ਸ਼ਾਇਦ ਦੇਖੋ ਗੱਲ ਕੀ ਹੈ ਕਿ ਇਹ ਸਾਰਾ ਕੁਝ ਹੋ ਰਿਹਾ, ਇਹ ਮੇਰੇ ਖਿਆਲ ਦੇ ਨਾਲ ਪਹਿਲੀ ਗੱਲ ਤੇ ਇਹ ਵੇਖਣ ਵਾਲੀ ਹੈ ਕਿ ਕੋਈ ਇਸ ਤਰ੍ਹਾਂ ਐਂਟਰ ਕਿੱਦਾਂ ਹੋ ਗਿਆ, ਕਿਉਂਕਿ ਦਿਨ ਦੀ ਵੀ ਦੀ ਗੱਲ ਆ। ਇਹ ਕੋਈ ਇਹ ਤਾਂ ਹੈ ਨਹੀਂਗਾ ਕਿ ਰਾਤ ਦਾ ਕੋਈ ਪੈ ਰਿਹਾ ਜਾਂ ਸਵੇਰ ਦਾ ਪੈ ਰਿਹਾ, ਦਿਨ ਦੀ ਗੱਲ ਆ। ਤਾਂ ਇਹ ਐਂਟਰ ਹੀ ਨਹੀਂ ਹੋਣਾ ਚਾਹੀਦਾ ਇਹੋ ਜਿਹਾ ਬੰਦਾ। ਦੂਜੀ ਗੱਲ ਆ ਕਿ ਇਹਦੀ ਮਨਸ਼ਾ ਕੀ ਆ। ਜੇ ਸਿਰਫ ਇਹਦੀ ਮਨਸ਼ਾ ਚਿੜਾਉਣ ਦੀ ਆ, ਇੱਕ ਤਾਂ ਹੁੰਦਾ ਨਾ ਕੋਈ ਬੰਦਾ ਅਣਜਾਣ ਆ, ਉਹ ਇਹਨਾਂ ਚੀਜ਼ਾਂ ਵੱਲ ਵੇਖਦਾ ਹੀ ਨਹੀਂ ਹੈ। ਕੋਈ ਫਟੇ ਕਿਸੇ ਦੇ ਹਾਲ ਹੋਣ, ਉਹਦੀ ਟੀ-ਸ਼ਰਟ ਤੇ ਕੀ ਲਿਖਿਆ ਉਹ ਤੇ ਅਨਪੜ੍ਹ ਬੰਦਾ ਬਸ ਉਹਨੂੰ ਇਹ ਹੁੰਦਾ ਕਿ ਕੰਨ ਕੱਜਿਆ ਜਾਵੇ। ਆਪਾਂ ਕਹਿ ਲੈਂਦੇ ਕਿ ਯਾਰ ਉਹਨੂੰ ਸ਼ਾਇਦ ਮਾਇਨੇ ਦਾ ਨਹੀਂ ਪਤਾ ਹੋਏਗਾ। ਕਈ ਵਾਰ ਬਹੁਤ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਲਾਈਨਾਂ ਲਿਖੀਆਂ ਹੁੰਦੀਆਂ ਨੇ ਟੀ-ਸ਼ਰਟਾਂ ਤੇ ਵਗੈਰਾ ਤੇ, ਤਾਂ ਜਿਸ ਕਿਸੇ ਨੂੰ ਮਿਲ ਗਈ ਉਹਨੇ ਪਾ ਲਈ, ਆਪਾਂ ਤਾਂ ਉਹਨੂੰ ਕਹਾਂਗੇ ਕਿ ਯਾਰ ਇਹਨੂੰ ਨਹੀਂ ਪਤਾ ਇਸ ਚੀਜ਼ ਦਾ। ਪਰੰਤੂ ਜਿਹੜਾ ਬੰਦਾ ਇਸ ਤਰ੍ਹਾਂ ਦਾ ਸੱਜ ਧੱਜ ਕੇ ਆਉਂਦਾ, ਫੋਟੋ ਲਾ ਕੇ ਆਉਂਦਾ ਔਰ ਦਰਬਾਰ ਸਾਹਿਬ ਮੱਥਾ ਟੇਕਦਾ ਹੀ ਨਹੀਂ, ਇਕੱਲੀ ਫੋਟੋ ਕਰਾ ਕੇ ਮੁੜਦਾ, ਇਹਦਾ ਮਤਲਬ ਇਹ ਹੈ ਕਿ ਉਹ ਚੜਾਉਣ ਹੀ ਆਇਆ ਸੀਗਾ। ਤਾਂ ਚੜਾਉਣ ਆਇਆ ਤਾਂ ਵਾਕਿਆ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ, ਕਾਰਵਾਈ ਕਰਨੀ ਚਾਹੀਦੀ ਹੈ। ਕਿਉਂਕਿ ਦੇਖੋ ਜੇ ਕੋਈ ਕੱਲ ਨੂੰ ਉੱਥੇ ਸੇਵਾਦਾਰ ਕੋਈ ਧੱਕਾ ਮੁੱਕੀ ਕਰ ਦਿੰਦਾ ਤਾਂ ਵੀ ਅਸੀਂ ਉਹਨਾਂ ਦੀ ਆਲੋਚਨਾ ਕਰਨੀ ਸੀ ਕਿ ਨਹੀਂ 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 ਜੀ, ਇਹੋ ਜਿਹੇ ਬੰਦੇ ਨੂੰ ਤੁਸੀਂ ਏਦਾਂ ਕਰ ਤੋਂ ਕਰ ਦਿੱਤਾ। ਪਰ ਇਹਦੇ ਨਾਲੋਂ ਠੀਕ ਹੈ, ਚਲੋ ਇਹ ਆ ਕਿ ਕਾਨੂੰਨੀ ਕਾਰਵਾਈ ਕਰਨੀ ਬਿਹਤਰ ਆ, ਪਰ ਇਹ ਬੰਦਾ ਲੱਭਣਾ ਚਾਹੀਦਾ, ਇਹਦੀ ਮਨਸ਼ਾ ਦੀ ਭਾਵਨਾ ਕੀ ਰਹੀ ਹੈ, ਇਹਦੇ ਪਿੱਛੇ ਹੋਰ ਕੌਣ ਹੈ, ਇਹ ਵੇਖਣਾ ਚਾਹੀਦਾ। ਔਰ ਤੁਹਾਨੂੰ ਪਤਾ ਹੀ ਹੈ ਦਰਬਾਰ ਸਾਹਿਬ ਦੇ ਵਿੱਚ ਅੱਗੇ ਵੀ ਬੇਅਦਬੀ ਦੇ ਯਤਨ ਦੀ ਘਟਨਾ ਵਾਪਰ ਚੁੱਕੀ ਹੈ। ਸੋ ਇਹੋ ਜਿਹੀਆਂ ਘਟਨਾਵਾਂ ਔਰ ਖਾਸ ਤੌਰ ਤੇ ਚੜਾਉਣ ਵਾਲੀਆਂ ਘਟਨਾਵਾਂ ਇਹਨਾਂ ਦਿਨਾਂ ਦੇ ਵਿੱਚ ਜੇ ਇਹ ਹੋਣੀਆਂ ਸਟਾਰਟ ਹੋਈਆਂ ਨੇ ਤੇ ਬਹੁਤ ਗਲਤ ਦਿਸ਼ਾ ਨੂੰ ਜਾ ਰਿਹਾ ਮਾਮਲਾ।